ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਅਸ਼ਾਂਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਗੁਰਦਾਵਰ ਸਿੰਘ, ਮਨਜੀਤ ਕੌਰ ਜੋਬਾ ਸਿਟੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਵਿਧਾਨ ਸਭਾ ਦੇ ਵਿੱਚ ਗੱਲ ਕਰਦੇ ਹਾਂ। ਜਿਹੜਾ ਸੈਸ਼ਨ ਸ਼ੁਰੂ ਹੋਇਆ ਉਸ ਦੇ ਵਿੱਚ ਸੁਖਬੀਰ ਖਹਿਰਾ ਤੇ ਫੂਲਕਾ ਸਾਹਿਬ ਨਹੀਂ ਪਹੁੰਚੇ। ਦੇਖੋ ਜੀ, ਇਹ ਐਕਚੁਅਲੀ ਬੜਾ ਅਹਿਮ ਜਿਹੜਾ ਜੀ ਵਿਧਾਨ ਸਭਾ ਦਾ, ਕਿਉਂਕਿ ਗਿਣੇ ਚੁਣੇ ਜੇ ਤਾਂ ਦਿਨ ਜਿਹੜੇ ਜੀ ਉਹ ਰਹਿ ਗਏ ਆ, ਪਰ ਵਿਧਾਨ ਸਭਾ ਦੇ ਵਾਸਤੇ ਚੁਣੇ ਗਏ ਲੋਕ ਜਦੋਂ ਇਹਨੂੰ ਹੀ ਇਗਨੋਰ ਜਿਹੜਾ ਜੀ ਉਹ ਕਰਦੇ ਆ, ਤੇ ਫਿਰ ਸਵਾਲ ਤਾਂ ਜਿਹੜੇ ਉਹ ਖੜੇ ਹੁੰਦੇ ਆ। ਕਿਉਂਕਿ ਅਕਸਰ ਜਿਹੜੇ ਇਹ ਉਹ ਲੋਕ ਨੇ ਜੀ ਜਿਹੜੇ ਕਹਿੰਦੇ ਆ ਕਿ ਵਿਧਾਨ ਸਭਾ ਦੇ ਸੈਸ਼ਨ ਛੋਟੇ ਬਹੁਤ ਹੋ ਗਏ, ਔਰ ਜਦੋਂ ਇਹ ਜਿਹੜਾ ਜੀ ਸਾਹਮਣੇ ਆਇਆ, ਜਿਹੜਾ ਜਿੰਨੇ ਦਿਨਾਂ ਦਾ ਵੀ ਹੈਗਾ, ਕਿਉਂਕਿ ਬਜਟ ਇਹਦੇ ਵਿੱਚ ਪੇਸ਼ ਹੋਣਾ, ਤੇ ਉਹਦੇ ਵਾਸਤੇ ਉਹਨੂੰ ਕਿੰਨਾ ਕੁ ਸੀਰੀਅਸਲੀ ਜਿਹੜਾ ਜੀ ਇਹ ਲੈ ਰਹੇ ਆ, ਉਹ ਤੋਂ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ। ਇਹਦੇ ਵਿੱਚ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਹੋਰੀ ਨਹੀਂ ਪਹੁੰਚੇ। ਚੰਗਾ ਹੁੰਦਾ ਜਿਹੜੀਆਂ ਫੋਟੋਆਂ ਉਹ ਦਿਖਾ ਰਹੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਨਵੇਂ ਬਣੇ ਡੀਜੀਪੀ ਸਾਹਿਬ ਦੀਆਂ, ਉਹ ਫੋਟੋਆਂ ਵਿਧਾਨ ਸਭਾ ਦੇ ਵਿੱਚ ਜਾ ਕੇ ਵਿਖਾਉਂਦੇ ਕਿ ਕਿਹਦੇ ਕਰਕੇ ਜਿਹੜਾ ਜੀ ਉਹ ਬਣੇ ਨੇ, ਉਹ ਪੂਰੀ ਦੁਨੀਆ ਦੇ ਸਾਹਮਣੇ ਜਿਹੜਾ ਜੀ ਉਹ ਜਾਂਦੀਆਂ। ਪਰ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਜੀ ਉਹ ਕਹਿੰਦੇ ਕਿ ਮੇਰੇ ਕੋਲੇ ਸਮਾਂ ਨਹੀਂ ਆ, ਜੇ ਸਮਾਂ ਲੱਗਿਆ ਤੇ ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਜਾਊਂਗਾ। ਉਹ ਕਹਿੰਦੇ ਮੇਰੇ ਪਹਿਲਾਂ ਜਿਹੜੇ ਪ੍ਰੋਗਰਾਮ ਆ ਉਹ ਜ਼ਿਆਦਾ ਸੈੱਟ ਹੈ। ਸ਼ਾਇਦ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਇਕੱਲੇ ਨੂੰ, ਜਿੰਨੇ 117 ਨੇ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਪਹਿਲਾਂ ਵੀ ਉਹਨਾਂ ਦੇ ਕੋਈ ਨਿੱਜੀ ਸਮਾਗਮ ਤਾਂ ਨਹੀਂ ਹੈਗੇ, ਫਿਰ ਉਹ ਵਿਧਾਨ ਸਭਾ ਦਾ ਜਿਹੜਾ ਜੀ ਉਹ ਸਮਾਗਮ ਰੱਖਣ। ਜਿਹੜੇ ਲੋਕ ਵਿਧਾਨ ਸਭਾ ਦੇ ਵਾਸਤੇ ਚੁਣੇ ਗਏ ਆ, ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਵਾਸਤੇ ਜਿਹੜਾ ਜੀ ਉਹ ਚੁਣਿਆ, ਉਹਦੇ ਵਾਸਤੇ ਕਹਿੰਦੇ ਉਹਨਾਂ ਕੋਲੇ ਸਮਾਂ ਜਿਹੜਾ ਜੀ ਉਹ ਨਹੀਂ ਆ। ਅਕਾਲੀ ਦਲ ਦੇ ਪ੍ਰਧਾਨ ਜਿਹੜੇ, ਔਰ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਸੀਗਾ, ਉਹ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਿਆ ਸੀਗਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ। ਇਹ ਮੰਗ ਪੱਤਰ ਦੇਣ ਗਿਆ ਸੀਗਾ ਕਿ ਉੱਥੇ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਛੋਟਾ ਬਹੁਤ ਹੈ, ਇਹਨੂੰ 15 ਦਿਨ ਦਾ ਜਿਹੜਾ ਜੀ ਘੱਟੋ ਘੱਟ ਕਰਨਾ ਚਾਹੀਦਾ। ਉਹ ਅਕਾਲੀ ਦਲ ਜਿਹੜਾ ਜਦੋਂ ਪਾਵਰ ਦੇ ਵਿੱਚ ਸੀਗਾ ਤਾਂ ਉਹ ਛੋਟੇ ਤੋਂ ਛੋਟਾ ਸੈਸ਼ਨ ਕਰਨ ਦੀ ਜਿਹੜੀ ਜੀ ਉਹ ਕੋਸ਼ਿਸ਼ ਕਰਦਾ ਸੀਗਾ। ਜਦੋਂ ਹੁਣ ਸਰਕਾਰ ਨਹੀਂ ਰਹੀ ਤਾਂ ਉਹ ਬਿਲਕੁਲ ਜਿਹੜਾ ਜੀ ਜਾ ਕੇ ਇਹ ਮੰਗ ਕਰ ਰਿਹਾ ਕਿ ਇਹ ਲੰਬਾ ਹੋਵੇ। ਉਹਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹ ਵੀ ਇਸ ਸਮਾਗਮ ਦੇ ਵਿੱਚ ਨਹੀਂ ਪਹੁੰਚੇ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਛੋਟਾ ਸਮਾਗਮ ਹੈ, ਉੱਥੇ ਕੀ ਲੈਣ ਜਾਣਾ ਜੀ, ਜਾਂ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉੱਥੇ ਜਾ ਸਕਦੇ ਆ। ਫੂਲਕਾ ਸਾਹਿਬ ਨੇ ਤਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਹੋਇਆ। ਸ਼ਾਇਦ ਪਹਿਲਾਂ ਵੈਸੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਉਹ ਜਾਣਗੇ ਇਸ ਜਿਹੜਾ ਜੀ ਸਮਾਗਮ ਦੇ ਵਿੱਚ, ਔਰ ਉੱਥੇ ਜਾ ਕੇ ਬਰਗਾੜੀ ਵਾਲਾ ਜਿਹੜਾ ਮਸਲਾ ਹੈ, ਬਾਈਬਲ ਕਲਾਂ ਵਾਲਾ ਮਸਲਾ ਹੈ, ਇਹਨੂੰ ਉਠਾਉਣਗੇ। ਪਰ ਫੂਲਕਾ ਸਾਹਿਬ ਵੀ ਇਸ ਅਹਿਮ ਸਮਾਗਮ ਦੇ ਵਿੱਚ ਨਹੀਂ ਪਹੁੰਚੇ। ਹੁਣ ਜੇ ਵੈਸੇ ਜਿਹੜਾ ਸੀਗਾ ਜੀ ਉਹ ਬਹੁਤ ਵੱਡੀ ਡਰਾਮੇਬਾਜ਼ੀ ਜਿਹੜੀ ਸੀ ਉਹ ਜਾਰੀ ਰਹੀ। ਜਿਹੜੇ ਰਾਜਪਾਲ ਨੇ ਉਹਨਾਂ ਨੇ ਇੰਗਲਿਸ਼ ਦੇ ਵਿੱਚ ਸਾਰਾ ਜਿਹੜਾ ਜੀ ਭਾਸ਼ਣ ਪੜ੍ਹਿਆ। ਪਹਿਲੀ ਵਾਰੀ ਇਹ ਹੋਇਆ ਸਾਲਾਂ ਬਾਅਦ ਕਿ ਇਹਦੇ ਵਿੱਚੋਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਇਹ ਅਕਸਰ ਜਿਹੜੇ ਰਾਜਪਾਲ ਦੇ ਭਾਸ਼ਣ ਦੇ ਵਿੱਚ ਮੁੱਦੇ ਹੁੰਦੇ ਆ, ਪਰ ਇਸ ਵਾਰੀ ਵਸਾਰ ਦਿੱਤੇ ਗਏ। ਬਿਲਕੁਲ ਜੀ, ਪੰਜਾਬ ਤਾਂ ਬਿਲਕੁਲ ਵਸਾਰਿਆ ਹੋਇਆ ਜਿਹੜਾ ਵੀ ਕੋਈ ਮਰਜ਼ੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਕੈਗ ਦੀ ਰਿਪੋਰਟ ਦੀ ਮਨਜ਼ੂਰੀ ਤੋਂ ਬਿਨਾਂ ਹੀ ਕੇਂਦਰ ਨੇ ਕਰੋੜਾਂ ਖਰਚੇ। ਉਹਦੀ ਕੈਗ ਦੀ ਜਿਹੜੀ ਰਿਪੋਰਟ ਇਹ ਆਈ ਆ, ਉਹਨੇ ਇਹ ਗੱਲ ਬੜਾ ਵੱਡਾ ਇੱਕ ਜਿਹੜਾ ਜੀ ਇਸ਼ਾਰਾ ਕੀਤਾ, ਜਿਹਦੇ ਵਿੱਚ ਵਿੱਤ ਮੰਤਰਾਲੇ ਨੇ 2017-18 ਦੇ ਦੌਰਾਨ ਵੱਖ-ਵੱਖ ਮੱਦਾਂ ਦੇ ਤਹਿਤ ਵੰਡੇ ਗਏ ਬਜਟ ਤੋਂ 1157 ਕਰੋੜ ਰੁਪਈਏ ਵੱਧ ਖਰਚੇ ਆ। ਇਹਨਾਂ ਖਰਚਿਆਂ ਲਈ ਸੰਸਦ ਤੋਂ ਅਗੇਤੀ ਮਨਜ਼ੂਰੀ ਨਹੀਂ ਲਈ ਗਈ। ਕੰਪਟਰੋਲਰ ਐਂਡ ਐਡੀਟਰ ਜਨਰਲ ਦੀ ਸੰਸਦ 'ਚ ਪੇਸ਼ ਕੀਤੀ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਗਈ ਆ। ਔਰ ਕੇਂਦਰ ਸਰਕਾਰ ਦੇ ਖਾਤਿਆਂ ਦੇ ਵਿੱਤੀ ਆਡਿਟ ਸੰਬੰਧੀ ਕੈਗ ਦੀ ਰਿਪੋਰਟ ਦੇ ਵਿੱਚ ਜਿਹੜਾ ਜੀ ਉਹ ਕਿਹਾ ਗਿਆ 17-18 ਦੇ ਦੌਰਾਨ ਸੰਸਦ ਦੀ ਅਗੇਤੀ ਮਨਜ਼ੂਰੀ ਲਏ ਬਿਨਾਂ
ਜਿਹੜਾ ਸੀਗਾ ਜੀ 1,15,000 ਜਿਹੜਾ ਸੀਗਾ ਜੀ 11 ਕਰੋੜ ਰੁਪਈਏ ਜਿਹੜਾ ਜੀ ਉਹ ਖਰਚ ਕੀਤੇ ਗਏ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਵਿੱਤ ਮੰਤਰਾਲੇ ਨੇ ਨਵੀਆਂ ਸੇਵਾਵਾਂ ਜਾਂ ਨਵੇਂ ਸੇਵਾ ਸੋਮਿਆਂ ਦੇ ਸੰਬੰਧ ਵਿੱਚ ਮੁਕੰਮਲ ਢਾਂਚਾ ਤਿਆਰ ਹੀ ਨਹੀਂ ਕੀਤਾ, ਜਿਹਦੇ ਕਰਕੇ ਜ਼ਿਆਦਾ ਖਰਚਾ ਹੋਇਆ। ਔਰ ਵਿੱਤ ਮੰਤਰਾਲੇ ਦੇ ਅਧੀਨ ਆਉਣ ਵਾਲਾ ਆਰਥਿਕ ਮਾਮਲਿਆਂ ਦਾ ਵਿਭਾਗ ਵਧੇਰੇ ਖਰਚਿਆਂ ਲਈ ਤਜਵੀਜ਼ ਵਧਾਉਣ ਲਈ ਮਨਜ਼ੂਰੀ ਲੈਣ ਤੋਂ ਜਿਹੜਾ ਜੀ ਉਹ ਨਾਕਾਮ ਰਿਹਾ। ਕੈਗ ਦੀ ਰਿਪੋਰਟ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਸਬਸਿਡੀ ਤੇ ਹੋਰ ਕੰਮਾਂ ਦੇ ਵਾਸਤੇ ਜਿਹੜੀ ਨਵੀਂ ਸੇਵਾ ਦੀ ਤਜਵੀਜ਼ ਵਧਾਉਣ ਲਈ ਪਹਿਲਾਂ ਸੰਸਦ ਤੋਂ ਪ੍ਰਵਾਨਗੀ ਲੈਣ ਦੀ ਲੋੜ ਹੁੰਦੀ ਆ। ਔਰ PAC ਨੇ ਇਹਦੇ ਸੰਬੰਧੀ ਆਪਣੀ 83ਵੀਂ ਰਿਪੋਰਟ ਦੇ ਵਿੱਚ ਗੰਭੀਰਤਾ ਦੇ ਨਾਲ ਜਿਹੜਾ ਉਹ ਵਿਚਾਰ ਕੀਤਾ ਸੀਗਾ। ਇਹ ਜਿਹੜੀ ਕੈਗ ਦੀ ਰਿਪੋਰਟ ਆ ਇਹ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਜਿਹੜੀ ਜੀ ਉਹ ਵਿਰੋਧੀ ਤਰ੍ਹਾਂ ਇਸ ਸਾਰੀ ਰਿਪੋਰਟ ਨੂੰ ਚੁੱਕ ਸਕਦੀਆਂ ਜੀ। ਤੇ ਅੱਗੇ ਗੱਲ ਕੀਤੀ ਸੀ ਵੀ ਆਪਾਂ ਸਿੱਟ ਦੇ ਕੋਲ ਜਿਹੜੇ ਸੀਨੀਅਰ ਅਫਸਰ ਗਏ ਆ, ਪਰ ਉਹਨਾਂ ਤੋਂ ਲੰਬੀ ਪੁੱਛਗਿੱਛ ਹੋਈ ਹੈ। ਬਿਲਕੁਲ ਜੀ, ਇਹ ਪੁੱਛਗਿੱਛ ਇਹਨਾਂ ਨੂੰ ਲੱਗਦਾ ਸੀਗਾ ਕਿ ਘੰਟੇ ਡੇਢ ਘੰਟੇ ਦੀ ਜਿਹੜੀ ਹੋਊਗੀ, ਪਰ ਇਹ ਜਿਉਂ ਸਵੇਰੇ 10 ਵਜੇ ਸ਼ੁਰੂ ਹੋਈ ਆ, ਰਾਤ ਦੇ 10 ਵਜੇ ਤੱਕ ਜਿਹੜੀ ਆ ਜੀ ਇਹ ਪੁੱਛਗਿੱਛ ਹੋਈ ਆ। ਜਿਹੜੇ ਕੁਛ ਆਫਿਸਰ ਨੇ, ਜਿਹੜੇ ਸੀਨੀਅਰ ਆਫਿਸਰ ਨੇ, ਉਹਨਾਂ ਤੋਂ ਬਹੁਤ ਲੰਬੀ ਪੁੱਛਗਿੱਛ ਨਹੀਂ ਹੋਈ। ਜਿਹੜੇ ਕੁਛ ਇੱਕ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚੀਫ ਦੇ ਅਹੁਦੇ ਦੇ ਉੱਤੇ ਲੱਗੇ ਹੋਏ ਇਸ ਵੇਲੇ ADGP ਰੋਹਿਤ ਚੌਧਰੀ, ਉਹਨਾਂ ਤੋਂ ਕੋਈ 45 ਮਿੰਟ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ। ਇਹਨਾਂ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ SIT ਦੇ ਜਿਹੜੇ ਚੀਫ ਨੇ ਉਹਨਾਂ ਨੇ ਜਿਹੜੀ ਆ ਜੀ ਉਹ ਕੀਤੀ ਆ। ਇਹ ਪੁੱਛਿਆ ਗਿਆ ਕਿ ਗੋਲੀ ਕਾਂਡ ਦੀ ਸਭ ਤੋਂ ਪਹਿਲਾਂ ਜਾਣਕਾਰੀ ਕਿਹਨੇ ਉਹਨਾਂ ਨੂੰ ਦਿੱਤੀ ਔਰ ਬਹਿਬਲ ਕਲਾਂ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ ਕੀ ਉਹਨਾਂ ਨੂੰ ਪਤਾ ਸੀ। ਦੂਸਰੇ ਜਿਹੜੇ ਸੀਨੀਅਰ ਆਫਿਸਰ ਨੇ DIG ਅਮਰ ਸਿੰਘ ਚਹਿਲ, ਉਦੋਂ ਉਹ DIG ਫਿਰੋਜ਼ਪੁਰ ਸਨ। SIT ਨੇ 2 ਵਾਰੀ ਉਹਨਾਂ ਤੋਂ ਪੁੱਛਗਿੱਛ ਕੀਤੀ। ਅਮਰ ਸਿੰਘ ਚਹਿਲ ਹੋਰਾਂ ਤੋਂ ਪਹਿਲਾਂ ਪੁਲਿਸ ਹੈੱਡਕੁਆਟਰ ਦੇ ਵਿੱਚ, ਫਿਰ PAP ਦੀ 82 ਬਟਾਲੀਅਨ ਦੇ ਵਿੱਚ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਗਈ ਤੇ ਗੋਲੀ ਚੱਲਣ ਦੇ ਸਮੇਂ ਉਹਨਾਂ ਦੀ ਮੌਜੂਦਗੀ, ਪੁਲਿਸ ਦੇ ਉੱਤੇ ਹਮਲੇ ਤੇ ਗੋਲੀ ਚਲਾਉਣ ਵਾਲਿਆਂ ਦੇ ਬਾਰੇ ਦੇ ਵਿੱਚ ਅਮਰ ਸਿੰਘ ਚਹਿਲ ਹੋਰਾਂ ਤੋਂ ਪੁੱਛਿਆ ਗਿਆ। ਜਿਹੜੀ ਜ਼ਿਆਦਾ ਪੁੱਛਗਿੱਛ ਲੰਬੀ ਹੋਈ, ਜਿਹੜੀ ਕਿ ਬਹੁਤ ਅਹਿਮ ਹੈ ਇਸ ਸਾਰੇ ਘਟਨਾਕ੍ਰਮ ਦੇ ਵਿੱਚ, ਉਹ ਉਦੋਂ ਦੇ IG ਲੁਧਿਆਣਾ, ਮਾਫ ਕਰਨਾ, ਜਿਹੜਾ ਪਰਮਰਾਜ ਉਮਰਾ ਨੰਗਲ, ਉਹਨਾਂ ਤੋਂ ਜਿਹੜੀ ਜੀ ਉਹ ਕੀਤੀ ਗਈ। ਇਹ ਪੁੱਛਿਆ ਗਿਆ ਕਿ ਕੋਟਕਪੂਰਾ ਉਹ ਕੀ ਲੈਣ ਗਏ ਸੀ, ਕਿਉਂਕਿ ਕੋਟਕਪੂਰਾ ਉਹਨਾਂ ਦੀ ਰੇਂਜ ਦੇ ਵਿੱਚ ਨਹੀਂ ਆਉਂਦਾ। ਉਹ ਲੁਧਿਆਣਾ ਰੇਂਜ ਦੇ IG ਸਨ ਔਰ ਉੱਥੇ ਉਹ ਆਪਣੇ ਨਾਲ ਦੇ ਜਿਹੜੇ ਸੀ ਉਹ ਸਾਥੀ ਕਿਉਂ ਲੈ ਕੇ ਗਏ, ਸਾਰੀ ਟੀਮ ਆਪਣੀ ਕਿਉਂ ਲੈ ਕੇ ਗਏ। ਪਿਛਲੇ ਦਿਨੀ ਇੱਕ ਆਡੀਓ ਜਿਹੜੀ ਵਾਇਰਲ ਹੋਈ ਸੀ ਬੜੀ, ਉਹਦੇ ਵਿੱਚ 2 ਪੁਲਿਸ ਵਾਲੇ ਆਪਸ ਦੇ ਵਿੱਚ ਜਿਹੜਾ ਵੀ ਉਹ ਗੱਲ ਕਰਦੇ ਆ। ਇੱਕ ਕਹਿੰਦਾ ਦੂਜੇ ਨੂੰ, ਨਾ ਤੂੰ ਗੋਲੀ ਚਲਾਈ ਨਾ ਮੈਂ ਗੋਲੀ ਚਲਾਈ, ਗੋਲੀ ਤਾਂ ਲੁਧਿਆਣਿਓਂ ਆਈ ਟੀਮ ਨੇ ਚਲਾਈ। ਉਹ ਇਹ ਵੀ ਗੱਲ ਕਰਦੇ ਆ ਕਿ ਉੱਥੇ ਗੋਲੀ ਏਦਾਂ ਚਲਾਈ ਗਈ ਜਿਵੇਂ ਫਿਲਮ ਦੀ ਸ਼ੂਟਿੰਗ ਹੁੰਦੀ ਆ। ਉਸ ਗੱਲਬਾਤ ਦੇ ਵਿੱਚ ਇਹ ਵੀ ਗੱਲ ਜਿਹੜੀ ਉੱਭਰੀ ਸੀਗੀ ਕਿ ਇਉਂ ਲੱਗਿਆ, ਉਹ ਇੱਕ ਪੁਲਿਸ ਵਾਲਾ ਕਹਿੰਦਾ ਕਿ ਜਿਵੇਂ ਇਹ ਜਿਹੜੀ ਟੀਮ ਹੈ ਸਿਰਫ ਗੋਲੀ ਚਲਾਉਣ ਆਈ ਹੋਵੇ। ਇਹ ਬੜੀ ਅਹਿਮ ਸੀ। ਇਹ ਕਿਹਾ ਜਾਂਦਾ ਕਿ ਇਹ ਜਿਹੜੀ ਗੱਲਬਾਤ ਸੀ, SIT ਨੇ ਇਹਨੂੰ ਵੀ ਕਿਤੇ ਸਵਾਲਾਂ ਦੇ ਵਿੱਚ ਆਧਾਰ ਬਣਾਇਆ। ਜਿਹੜੇ ਪਰਮਰਾਜ ਉਮਰਾ ਨੰਗਲ ਆ, ਉਹ ਤੋਂ ਇਹ ਵੀ ਜਿਹੜਾ ਜੀ ਚਾਹੇਗਾ ਕਿ ਫੋਨ ਦੇ ਉੱਤੇ ਕਿਹੜੇ ਅਫਸਰਾਂ ਦੇ ਨਾਲ ਉਹ ਰਾਬਤੇ ਦੇ ਵਿੱਚ ਉਸ ਸਮੇਂ ਸਨ। ADGP ਜਤਿੰਦਰ ਜੈਨ, ਜਿਹੜੇ ਉਦੋਂ IG ਬਠਿੰਡਾ ਸਨ, ਔਰ ਇਹ ਜਿਹੜਾ ਏਰੀਆ ਕੋਟਕਪੂਰਾ ਬਹਿਬਲ ਕਲਾਂ ਵਾਲਾ, ਇਹ ਬਠਿੰਡਾ ਰੇਂਜ ਦੇ ਵਿੱਚ ਆਉਂਦਾ। ਉਹਨਾਂ ਤੋਂ ਅੱਧਾ ਘੰਟਾ ਜਿਹੜੀ ਜੀ ਉਹ ਪੁੱਛਗਿੱਛ ਕੀਤੀ ਗਈ ਕਿ ਉਹ ਉਸ ਵੇਲੇ ਕਿੱਥੇ ਸਨ, ਗੋਲੀ ਚਲਾਉਣ ਦੇ ਜਿਹੜੇ ਹੁਕਮ ਸੀ ਉਸ ਦੇਣ ਵੇਲੇ ਕੀ ਉਹਨਾਂ ਦੀ ਗੱਲਬਾਤ ਕੋਈ ਹੋਈ। ਤੇ ਇਹਦੇ ਵਿੱਚ ਇੱਕ ਹੋਰ ਬਹੁਤ ਅਹਿਮ ਕੜੀ SDM ਜਿਹੜਾ ਹਰਜੀਤ ਸਿੰਘ ਸੰਧੂ, ਉਹਦੇ ਤੋਂ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਗਈ ਕਿ ਬਤੌਰ ਸਬ ਡਿਵੀਜ਼ਨਲ ਮੈਜਿਸਟ੍ਰੇਟ ਕੀ ਉਹਨੇ ਲਾਠੀ ਚਾਰਜ ਜਾਂ ਗੋਲੀ ਚਲਾਉਣ ਦੇ ਹੁਕਮ ਦਿੱਤੇ, ਜੇ ਦਿੱਤੇ ਤਾਂ ਉਹਨੇ ਇਹਦੀ ਜਾਣਕਾਰੀ ਕੀ ਡਿਪਟੀ ਕਮਿਸ਼ਨਰ ਨੂੰ ਦਿੱਤੀ। ਇਹ ਜਿਹੜੇ ਗੰਭੀਰ ਸਵਾਲ ਸਨ, ਇਹ ਬਾਰ-ਬਾਰ SIT ਨੇ ਉਹਨੂੰ ਜਿਹੜਾ ਜੀ ਉਹ ਪੁੱਛੇ। ਬੇਸ਼ੱਕ ਜਿਹੜੇ SIT ਦੇ ਹੈੱਡ ਨੇ ਉਹਨਾਂ ਨੇ ਕੁਝ ਸਮਾਂ ਜਿਹੜਾ ਸੀਗਾ ਇਸ ਪੁੱਛਗਿੱਛ ਦੇ ਵਿੱਚ ਸ਼ਾਮਲ ਉਹ ਰਹੇ, ਕਿਉਂਕਿ ਜਿਹੜੇ ਹਾਈ ਰੈਂਕ ਦੇ ਆਫਿਸਰ ਸਨ ਉਹਨਾਂ ਤੋਂ ਕੁੰਵਰ ਵਿਜੇ ਪ੍ਰਤਾਪ ਹੋਰੀ ਜਿਹੜੇ ਜੀ ਉਹ ਪੁੱਛਗਿੱਛ ਨਹੀਂ ਸਨ ਕਰ ਸਕਦੇ, ਕਿਉਂਕਿ ਉਹਨਾਂ ਦੇ ਉੱਪਰਲੇ ਜਿਹੜੇ ਜੀ ਉਹ ਰੈਂਕ ਦੇ ਸਨ। ਬਰਾਬਰ ਦੇ ਰੈਂਕ ਦੇ ਤੇ ਹੇਠਲੇ ਰੈਂਕ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਜਿਹੜਾ ਜੀ ਉਹ ਇਹਨਾਂ ਅਫਸਰਾਂ ਨੂੰ ਕਰਨਾ ਪਿਆ। ਫਿਰੋਜ਼ਪੁਰ ਦੇ ਸਾਬਕਾ ਜਿਹੜੇ ਦੀ ਜੋਕਾਮ VK ਮੀਨਾ ਤੇ SP ਪਰਮਜੀਤ ਪੰਨੂ, ਜਿਹੜੇ ਕਿ ਪਰਮਰਾਜ ਉਮਰਾ ਨੰਗਲ ਦੀ ਟੀਮ ਦੇ ਉਸ ਟਾਈਮ ਇੱਕ ਹਿੱਸਾ ਸਨ, ਇਹਨਾਂ ਤੋਂ ਵੀ ਜਿਹੜੀ ਜੀ ਉਹ ਪੁੱਛਗਿੱਛ ਕੀਤੀ ਗਈ।
ਅਜੇ SIT ਦੀ ਤਰਫੋਂ ਇਹ ਨਹੀਂ ਪਤਾ ਲੱਗਿਆ ਕਿ ਉਹ ਕੀ ਇਹਨਾਂ ਨੂੰ ਦੁਬਾਰਾ ਪੁੱਛਗਿੱਛ ਦੇ ਵਾਸਤੇ ਸੱਦੂਗੀ, ਉਹ ਸੈਟਿਸਫਾਈਡ ਜਿਹੜਾ ਜੀ ਉਹ ਹੋਊਗੀ ਜਾਂ ਨਹੀਂ। ਇਹਦੇ ਸੰਬੰਧੀ ਅੱਜ SIT ਦੀ ਜਿਹੜੀ ਜੀ ਉਹ ਮੀਟਿੰਗ ਹੋਊਗੀ, ਉਸ ਤੋਂ ਬਾਅਦ ਹੀ ਇਹ ਪਤਾ ਲੱਗ ਸਕਦਾ। ਬਿਲਕੁਲ ਜੀ, ਪੁਲਿਸ ਵਾਲਿਆਂ ਦਾ ਤੇ ਆ ਵੀ ਆਪਣੇ ਬੱਚੇ ਬਾਹਰ ਸੈੱਟ ਕਰ ਲਓ ਤੇ ਲੋਕਾਂ ਦੇ ਬੱਚਿਆਂ ਨੂੰ ਗੋਲੀ ਨਾ ਮਾਰ ਦਿਓ। ਤੇ ਅੱਗੇ ਗੱਲ ਕਰਦੇ ਹਾਂ ਜੀ, ਮੋਦੀ ਤੇ ਰਾਹੁਲ ਦੇ ਵਿਚਾਰੇ ਇੱਕ ਦੂਜੇ ਦੇ ਉੱਤੇ ਮਿਹਣੋ ਕਮੇਣੀ ਹੋਈ ਜਾਂਦੇ ਆ, ਹੋਰ ਕੋਈ ਕੰਮ ਦੀ ਗੱਲ ਤੇ ਕਰਦੇ ਹੀ ਨਹੀਂਗੇ। ਐਕਚੁਅਲੀ ਜਿਹੜਾ ਜੀ ਜਾਰੀ ਹੈ ਜਿਹੜਾ ਬਿਆਨਬਾਜ਼ੀ, ਐਕਚੁਅਲੀ ਜਿਹੜਾ ਰਾਫੇਲ ਡੀਲ ਹੈ ਉਹ ਗਲੇ ਦੀ ਹੱਡੀ ਤਾਂ ਸਰਕਾਰ ਦੇ ਵਾਸਤੇ ਤੇ ਪ੍ਰਧਾਨ ਮੰਤਰੀ ਦੇ ਵਾਸਤੇ ਬਣ ਰਿਹਾ ਜੀ, ਵਿੱਚ ਕੋਈ ਸ਼ੱਕ ਨਹੀਂ। ਖਾਸ ਤੌਰ ਦੇ ਉੱਤੇ ਇੱਕ ਬਹੁਤ ਵੱਡੇ ਅਖਬਾਰ ਜਿਹਦੀ ਕ੍ਰੈਡੀਬਿਲਿਟੀ ਦੇ ਉੱਤੇ ਕੋਈ ਕਿੰਤੂ ਪਰੰਤੂ ਅੱਜ ਤੱਕ ਨਹੀਂ ਹੋਇਆ, ਉਹਦੇ ਐਡੀਟਰ ਦੇ ਉੱਤੇ ਕੋਈ ਜਿਹੜਾ ਜੀ ਕ੍ਰੈਡੀਬਿਲਿਟੀ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੋਇਆ, ਉਹਦੇ ਵੱਲੋਂ ਲਗਾਤਾਰ ਜਿਵੇਂ ਉਧੇੜਿਆ ਜਾ ਰਿਹਾ ਇਸ ਚੀਜ਼ ਨੂੰ ਤੱਥਾਂ ਦੇ ਸਣੇ, ਉਹ ਕਾਂਗਰਸ ਦੇ ਵਾਸਤੇ ਬਹੁਤ ਕੰਮ ਜਿਹੜਾ ਜੀ ਉਹ ਕਰ ਰਿਹਾ। ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜਿਹੜਾ ਜੀ ਉਹਨੂੰ ਨਾਲ ਦੀ ਨਾਲ ਜਿਹੜਾ ਜੀ ਉਹ ਚੁੱਕ ਕੇ ਅੱਗੇ ਪ੍ਰੈਸ ਕਾਨਫਰੰਸਾਂ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਘੇਰਨ ਦੇ ਯਤਨਾਂ 'ਚ ਨੇ। ਰਫਾਲ ਮਾਮਲੇ ਦੇ ਵਿੱਚ ਇਸ ਅਖਬਾਰ ਦੀ ਆਈ ਨਵੀਂ ਰਿਪੋਰਟ ਦੇ ਆਧਾਰ ਦੇ ਉੱਤੇ ਕਾਂਗਰਸ ਪ੍ਰਧਾਨ ਗਾਂਧੀ ਹੋਰਾਂ ਨੇ ਪ੍ਰਧਾਨ ਮੰਤਰੀ ਦੇ ਉੱਤੇ ਤਿੱਖੇ ਹਮਲੇ ਬੋਲੇ ਔਰ ਕਾਰੋਬਾਰੀ ਅਨਿਲ ਅੰਬਾਨੀ ਲਈ ਵਿਚੋਲੇ ਵਜੋਂ ਕੰਮ ਕਰਨ ਦੇ ਸਰਕਾਰੀ ਦਸਤਾਵੇਜ਼ਾਂ ਦਾ ਭੇਤ ਰੱਖਣ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਜੋ ਕੀਤਾ ਉਹ ਦੇਸ਼ ਧਰੋਹ ਹੈ। ਇਹ ਵੀ ਕਿਹਾ ਕਿ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਮੋਦੀ ਹੋਰਾਂ ਦੇ ਉੱਤੇ ਅਪਰਾਧਿਕ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ। ਅਸਲ ਦੇ ਵਿੱਚ ਇੱਕ ਈਮੇਲ ਜਿਹੜੀ ਸੀ ਉਹ ਇਸ ਅਖਬਾਰ ਨੇ ਜਿਹੜੀ ਹੈ ਜੀ ਉਹ ਛਾਪੀ ਆ, ਜਿਹਦੇ ਵਿੱਚ ਜਿਹੜਾ ਜੀ ਤਰ੍ਹਾਂ ਦੇ ਚੌਥੇ ਹਫ਼ਤੇ 'ਚ ਕਾਰੋਬਾਰੀ ਅਨਿਲ ਅੰਬਾਨੀ ਫਰਾਂਸ ਦੇ ਉਦੋਂ ਦੇ ਰੱਖਿਆ ਮੰਤਰੀ ਯੂਐਸ Le Drian ਦੇ ਪੈਰਿਸ ਸਥਿਤ ਦਫ਼ਤਰ ਦੇ ਵਿੱਚ ਗਿਆ ਸੀ ਔਰ ਇਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਨੇ ਫਰਾਂਸ ਤੋਂ 36 ਰਫਾਲ ਲੜਾਕੂ ਹਵਾਈ ਜਹਾਜ਼ ਖਰੀਦਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਸੀਗਾ। ਉਧਰ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਮੁਲਕ ਦੇ ਹਰ ਇਮਾਨਦਾਰ ਵਿਅਕਤੀ ਨੂੰ ਚੌਕੀਦਾਰ ਉੱਤੇ ਯਕੀਨ ਹੈ, ਪਰ ਜਿਹੜੇ ਲੋਕ ਭ੍ਰਿਸ਼ਟ ਹੈ ਉਹਨਾਂ ਨੂੰ ਮੋਦੀ ਤੋਂ ਤਕਲੀਫ ਹੈ। ਉਹਨਾਂ ਨੇ ਇਹ ਕਿਹਾ ਕਿ ਹਰਿਆਣਾ ਦੇ ਵਿੱਚ ਵੀ ਜਾਂਚ ਏਜੰਸੀਆਂ ਦੀ ਕਾਰਵਾਈ ਦੇ ਨਾਲ ਕਈਆਂ ਦੇ ਪਸੀਨੇ ਛੁੱਟ ਰਹੇ ਆ। ਮਹਾ ਮਿਲਾਵਟ ਵਾਲੇ ਮਹਾਗਠਜੋੜ ਦੇ ਵਿੱਚ ਸ਼ਾਮਲ ਪਾਰਟੀਆਂ ਵੱਲੋਂ ਜਾਂਚ ਏਜੰਸੀਆਂ ਤੇ ਕੋਰਟ ਨੂੰ ਧਮਕਾਇਆ ਜਾ ਰਿਹਾ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਚੌਕੀਦਾਰ ਇਹਨਾਂ ਦੀਆਂ ਧਮਕੀਆਂ ਤੋਂ ਨਾ ਡਰਨ ਵਾਲਾ ਤੇ ਨਾ ਜਿਹੜਾ ਜੀ ਉਹ ਕਿਸੇ ਨੂੰ ਡਰਾਉਣ ਵਾਲਾ। ਜਿਹੜਾ ਇਹ ਮਾਮਲਾ ਰਫਾਲ ਡੀਲ ਵਾਲਾ ਹੈ ਨਾ ਜੀ, ਇਹ ਐਡੀ ਛੇਤੀ ਖਤਮ ਹੋਣ ਵਾਲਾ ਜਿਹੜਾ ਜੀ ਉਹ ਮਾਮਲਾ ਨਹੀਂ ਗਾ। ਖਾਸ ਤੌਰ ਦੇ ਉੱਤੇ ਜਿਵੇਂ ਇਹਦੇ ਵਿੱਚ ਖੁਲਾਸੇ ਜਿਹੜੇ ਜੀ ਉਹ ਨਵੇਂ ਤੋਂ ਨਵੇਂ ਇਹ ਅਖਬਾਰ ਜਿਹੜਾ ਜੀ ਉਹ ਕਰ ਰਿਹਾ, ਉਹਦੇ ਨਾਲ ਇੱਕ ਪਹਿਲੀ ਵਾਰੀ ਤੁਸੀਂ ਇਹ ਕਹਿ ਲਓ ਕਿ ਡਾਇਰੈਕਟਲੀ ਤੌਰ ਦੇ ਉੱਤੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਉੱਤੇ ਸਿੱਧਮ ਸਿੱਧੀ ਜਿਹੜੀ ਆ ਜੀ ਉਹ ਉਂਗਲ। ਬਿਲਕੁਲ ਜੀ, ਇੱਕ ਦੂਜੇ ਦੇ ਪਰਦੇ ਜ਼ਾਰ ਕਰਕੇ ਹੀ ਜਿੱਤਦੇ ਆ ਸਾਰੇ। ਤੇ ਅੱਗੇ ਕੱਲ ਆਪਾਂ ਗੱਲ ਕੀਤੀ ਸੀ ਜੋ ਜਬਰ ਜਨਾਹ ਜੀ ਸੀ, ਉਸ ਦੇ ਵਿੱਚ ਪੁਲਿਸ ਆ ਜਿਹੜੀ ਪੰਜਾਬ ਦੀ ਉਹ ਮੁੱਖ ਮੰਤਰੀ ਨੂੰ ਹੀ ਗੁੰਮਰਾਹ ਕਰਦੀ ਰਹੀ। ਬਿਲਕੁਲ ਜੀ, ਇਹ ਜਿਹੜਾ ਮਾਮਲਾ ਕਿਉਂਕਿ ਪੁਲਿਸ ਦੀ ਜਿਹੜੀ ਢਿੱਲੀ ਕਾਰਗੁਜ਼ਾਰੀ ਆ ਉਹ ਇਹਦੇ ਵਿੱਚ ਇੱਕ ਬਹੁਤ ਵੱਡਾ ਪੱਖ ਜਿਹੜਾ ਜੀ ਉਹ ਹੈ ਔਰ ਇਹਦੇ ਵਾਸਤੇ ਜਿਹੜਾ ਜੀ ਪਹਿਲਾਂ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਸਕੈਚ ਜਿਹੜੇ ਉਹ ਬਣਵਾਏ। ਤਕਰੀਬਨ ਸਵੇਰੇ ਜਿਹੜਾ ਜੀ ਇਹ ਹੋ ਗਿਆ ਕਿ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਦੇ ਸਦਨ ਦੇ ਵਿੱਚ ਪਹੁੰਚੇ ਤੇ ਬਿਨਾਂ ਕਿਸੇ ਸ਼ੱਕ ਦੇ ਸਵਾਲ ਹੋਣੇ ਸੀਗੇ ਜੀ। ਪੱਤਰਕਾਰਾਂ ਨੇ ਜਿਹੜਾ ਜੀ ਸਵਾਲ ਪੁੱਛਿਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹੱਥ ਲੱਗ ਗਈ ਆ ਤੇ 5 ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਫੜ ਲਿਆ ਗਿਆ। ਪਰ ਕੈਪਟਨ ਸਾਹਿਬ ਦੇ ਬਿਆਨ ਤੋਂ ਬਾਅਦ ਪੁਲਿਸ ਦੇ ਵੀ ਜਿਹੜੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਨੂੰ ਲੈ ਕੇ ਹੋਰ ਦਬਾਅ ਜਿਹੜਾ ਸੀ ਉਹ ਵੱਧ ਗਿਆ। ਸ਼ਾਮ ਹੋਣ ਤੱਕ ਪੁਲਿਸ 5 ਮੁਲਜ਼ਮਾਂ ਤੱਕ ਨਹੀਂ ਪੁੱਜ ਸਕੀ ਤੇ DIG ਲੁਧਿਆਣਾ ਜਿਹੜੇ ਨੇ ਰਣਦੀਪ ਸਿੰਘ ਖਟੜਾ ਹੋਰੀ, ਉਹਨਾਂ ਨੇ ਇਹ ਕਿਹਾ ਕਿ ਇੱਕ ਮੁਲਜ਼ਮ ਸਾਦਿਕ ਅਲੀ ਦੇ ਗ੍ਰਿਫਤਾਰ ਹੋਣ ਦੀ ਪੁਸ਼ਟੀ ਜਿਹੜੀ ਜੀ ਉਹ ਕੀਤੀ। ਇਹ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਕਈ ਕੀਤੀਆਂ ਹੋਈਆਂ ਨੇ ਪਰ ਉਹ ਮੁਜਰਮ ਹੈਗੇ ਨੇ ਜਾਂ ਨਹੀਂ ਇਹਦੀ ਅਸੀਂ ਅਜੇ ਪੁਸ਼ਟੀ ਨਹੀਂ ਕਰਦੇ। ਇਹਦੇ ਵਿੱਚ ਬਹੁਤ ਵੱਡਾ ਸਵਾਲ ਇਹ ਸੀਗਾ ਕਿ ਫਿਰ ਮੁੱਖ ਮੰਤਰੀ ਹੋਰਾਂ ਤੱਕ ਇਹ ਕੀ ਗਲਤ ਜਾਣਕਾਰੀ ਜਿਹੜੀ ਜੀ ਉਹ ਪਹੁੰਚਾ ਦਿੱਤੀ ਗਈ ਕਿ 5 ਜਾਣੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ। ਕਈ ਥਿਊਰੀਆਂ ਦੇ ਉੱਤੇ ਜਿਹੜਾ ਜੀ ਉਹ ਪੁਲਿਸ ਦਾ ਕੰਮ ਚੱਲਦਾ ਰਿਹਾ। ਜਿਹੜੇ ਇਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਟਾਵਰ ਸੀ ਉੱਥੋਂ ਮੋਬਾਈਲ ਫੋਨ ਦੀ ਡਿਟੇਲ ਜਿਹੜੀ ਉਹ ਕਢਵਾਈ ਗਈ ਕਿਉਂਕਿ ਜਿਹੜੇ ਪਹਿਲੇ ਮੁਲਜ਼ਮਾਂ ਨੇ 7 ਸਾਥੀਆਂ ਨੂੰ ਫੋਨ ਕਰਕੇ ਜਿਹੜਾ ਜੀ ਉਹ ਮੌਕੇ ਦੇ ਉੱਤੇ ਸੱਦਿਆ ਸੀਗਾ।
ਸੋ ਇੱਥੋਂ ਜਿਹੜਾ ਸੀਗਾ ਅੱਗੇ ਤੋਂ ਅੱਗੇ ਫਿਰ ਪੁਲਿਸ ਜਿਹੜੀ ਸੀ ਉਹ ਤੁਰਨਾ ਸ਼ੁਰੂ ਹੋਈ ਔਰ ਕਾਲ ਡਿਟੇਲ ਲੈ ਕੇ ਉਹਨੇ ਛਾਪੇਮਾਰੀ ਜਿਹੜੀ ਦੀ ਉਹ ਸ਼ੁਰੂ ਕੀਤੀ। ਸਕੈਚ ਜਿਹੜੇ ਸੀਗੇ ਉਹ ਸਾਹਮਣੇ ਆਏ ਤਾਂ ਈਸੇਵਾਲ ਦੇ ਨਜ਼ਦੀਕ ਦਾ ਇੱਕ ਜਿਹੜਾ ਵਿਅਕਤੀ ਸੀ ਉਹਦੇ ਨਾਲ ਇਹ ਸਕੈਚ ਮਿਲਿਆ। ਉਹਨੂੰ ਜਿਹੜਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਦੀ ਕਹਾਣੀ ਚੱਲਣੀ ਸ਼ੁਰੂ ਹੋਈ। ਫਰੌਤੀ ਜਿਹੜੇ ਮੰਗਣ ਵਾਲੇ ਸੀ ਜਿਨ੍ਹਾਂ ਦੀ ਇੱਕ ਆਡੀਓ ਜਿਹੜੀ ਦੀ ਉਹ ਵਾਇਰਲ ਹੋਈ, ਇਹਦੀ ਆਵਾਜ਼ ਦੀ ਵੀ ਪੁਲਿਸ ਫੋਰੈਂਸਿਕ ਜਿਹੜੀ ਜਾਂਚ ਹੈ ਉਹਦੀ ਕਰਵਾਈ ਜਿਹੜੀ ਦੀ ਉਹ ਜਾਊਗੀ, ਕਿਉਂਕਿ ਵੱਡਾ ਮਾਮਲਾ ਹੋਣ ਕਰਕੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਦੀ ਕਿਸੇ ਕਿਸਮ ਦੀ ਕੋਈ ਵਿੱਚ ਇਹਦੇ ਕੜੀ ਰੱਖਣਾ ਨਹੀਂ ਚਾਹੁੰਦੀ, ਜਿਹੜੀ ਕਿ ਢਿੱਲੀ ਜਿਹੜੀ ਦੀ ਉਹ ਕੜੀ ਹੋਵੇ। ਹੁਣ ਅਜੇ ਤੱਕ ਜਿਹੜੀ ਇਹਦੀ ਪੁਲਿਸ ਇਹ ਕਹਿ ਰਹੀ ਹੈ ਕਿ ਬਹੁਤ ਛੇਤੀ ਬਾਕੀ ਜਿਹੜੇ ਦੀ ਉਹ ਗ੍ਰਿਫਤਾਰ ਹੋਣਗੇ, ਕਿਉਂਕਿ ਇੱਕ ਤੋਂ ਬਾਅਦ ਦੂਜੇ ਤੱਕ ਉਹ ਪਹੁੰਚ ਜਾਣਗੇ, ਕਿਉਂਕਿ ਇੱਕ ਦੂਜੇ ਦੇ ਇਹ ਸੰਪਰਕ ਵਾਲੇ ਜਿਹੜੇ ਦੀ ਉਹ ਕਹੇ ਜਾਂਦੇ ਆ। ਪਰ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਕਿ 5 ਜਾਣੇ ਜਿਹੜੇ ਦੀ ਉਹ ਗ੍ਰਿਫਤਾਰ ਹੋ ਗਏ, ਉਹ ਸ਼ਾਮ ਹੁੰਦਿਆਂ ਤੱਕ ਗਲਤ ਨਿਕਲੀ ਜੀ। ਦੇਖੋ ਜੇ ਇੱਕ ਫੜਿਆ ਗਿਆ ਤਾਂ ਹੋ ਸਕਦਾ ਸਾਰੇ ਹੀ ਫੜੇ ਜਾਣਗੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ ਟਕਸਾਲੀ ਅਕਾਲੀ ਦਲ 'ਚ ਨਿਕਲੇ ਹੋਏ ਉਹਨਾਂ ਤੇ ਬਰਗਾੜੀ ਮੋਰਚੇ ਦੇ ਵਾਲਿਆਂ ਦੇ ਵਿੱਚ ਕੋਈ ਵੀ ਸਮਝੌਤਾ ਨਹੀਂ ਹੋਇਆ। ਇਹ ਜਿਹੜੀਆਂ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਦੀ ਧਿਰ ਬਣਾਉਣ ਦੇ ਯਤਨਾਂ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਜਿਹੜੀਆਂ ਨੇ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਟਕਸਾਲੀ ਤੇ ਬਰਗਾੜੀ ਮੋਰਚੇ ਦੀਆਂ ਜਿਹੜੀਆਂ ਧਿਰਾਂ ਨੇ, ਇਹਨਾਂ ਦੇ ਵਿਚਾਲੇ ਗੱਠਜੋੜ ਨਾ ਹੋਣ ਦੀ ਜਿਹੜਾ ਦੀ ਸੂਰਤ ਦੇ ਵਿੱਚ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹਨਾਂ ਨੂੰ ਫਾਇਦਾ ਇਹਦਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ, ਟਕਸਾਲੀ ਦੇ ਬਹੁਤੇ ਜਿਹੜੇ ਅਕਾਲੀ ਦਲ ਤੋਂ ਬਾਦਲ ਤੋਂ ਬਾਗੀ ਹੋਏ ਨੇ, ਉਹਨਾਂ ਨੇ ਆਪਣੀ ਵੱਖਰੀ ਜਥੇਬੰਦੀ ਜਿਹੜੀ ਕਾਇਮ ਕੀਤੀ ਆ, ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਜਿਹੜੇ ਕਿ ਇਸ ਵੇਲੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਨੇ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਖੁਦ ਚੋਣ ਨਹੀਂ ਲੜਨੀ ਔਰ ਉਹਨਾਂ ਨੇ ਫੌਜ ਦੇ ਸਾਬਕਾ ਮੁਖੀ ਜਨਰਲ ਜੇਰੇ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ। ਜੇਰੇ ਸਿੰਘ ਹੋਰਾਂ ਨੇ ਹਲਕੇ ਦੇ ਵਿੱਚ ਵਿਚਰਨਾ ਵੀ ਜਿਹੜਾ ਜੀ ਉਹ ਸ਼ੁਰੂ ਕਰਤਾ। ਦੂਜੇ ਪਾਸੇ ਬਰਗਾੜੀ ਮੋਰਚੇ ਦੀਆਂ ਜਿਹੜੀਆਂ ਸਿੱਖ ਧਿਰਾਂ ਨੇ, ਜਿਹਦੇ ਵਿੱਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਗੱਠਜੋੜ ਜਿਹੜਾ ਜੀ ਉਹ ਬਣਾਇਆ ਗਿਆ ਔਰ ਇਹਨਾਂ ਨੇ 4 ਸੰਸਦੀ ਹਲਕਿਆਂ ਤੋਂ ਆਪਣੇ ਉਮੀਦਵਾਰ ਜਿਹੜੇ ਐਲਾਨੇ ਆ। ਧਿਆਨ ਸਿੰਘ ਮੰਡ ਹੋਰਾਂ ਦੇ ਵੱਲੋਂ ਐਲਾਨੇ ਗਏ ਇਹਨਾਂ ਉਮੀਦਵਾਰਾਂ ਦੇ ਵਿੱਚ ਮੋਹਕਮ ਸਿੰਘ ਹੋਰਾਂ ਨੂੰ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ। ਗੁਰਦੀਪ ਸਿੰਘ ਬਠਿੰਡਾ ਸੰਸਦੀ ਹਲਕੇ ਜਿਹੜਾ ਜੀ ਬਠਿੰਡੇ ਤੋਂ ਚੋਣ ਲੜਨਗੇ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰੀ ਸੰਗਰੂਰ ਤੇ ਵਿਕਰਮਜੀਤ ਸਿੰਘ ਸੋਢੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਿਹੜਾ ਜੀ ਉਹ ਹੋਣਗੇ। ਜਿਹੜਾ ਇਹ ਗੱਲਬਾਤ ਇਹਨਾਂ ਦੀ ਚੱਲ ਰਹੀ ਸੀ ਉਹ ਕਿਸੇ ਜਿਹੜਾ ਜੀ ਉਹ ਤੜਪੱਤਰ ਨਹੀਂ ਲੱਗੀ, ਕਿਉਂਕਿ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਦੋਵੇਂ ਧਿਰਾਂ ਇੱਕ ਦੂਜੇ ਦੇ ਸਾਹਮਣੇ ਆ ਗਈਆਂ ਨੇ ਔਰ ਅਨੰਦਪੁਰ ਸਾਹਿਬ ਤੋਂ ਵੀ ਇਹਨਾਂ ਦੇ ਜਿਹੜਾ ਜੀ ਇੱਕ ਦੂਜੇ ਦੇ ਸਾਹਮਣੇ ਆਉਣ ਦੇ ਅਸਾਰ ਨੇ, ਕਿਉਂਕਿ ਟਕਸਾਲੀ ਜਿਹੜਾ ਅਕਾਲੀ ਦਲ ਹੈ ਜੀ ਉਹ ਕਿਸੇ ਹਾਲਤ ਦੇ ਵਿੱਚ ਅਨੰਦਪੁਰ ਸਾਹਿਬ ਵਾਲੀ ਜਿਹੜੀ ਜੀ ਉਹ ਸੀਟ ਨਹੀਂ ਛੱਡਣਾ ਚਾਹੁੰਦਾ। ਉੱਥੇ ਉਹ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਲਿਆਉਣਾ ਚਾਹੁੰਦਾ, ਜਦੋਂ ਕਿ ਬਸਪਾ ਜਿਹੜੀ ਆ ਉਹ ਕਹਿੰਦੀ ਹੈ ਕਿ ਅਨੰਦਪੁਰ ਤੋਂ ਉਹਨਾਂ ਨੇ ਜਿਹੜੀ ਉਹ ਚੋਣ ਲੜਨੀ ਹੈ। ਇਸ ਕਰਕੇ ਜਿਹੜਾ ਡੈਮੋਕ੍ਰੇਟਿਕ ਅਲਾਇੰਸ ਆ ਸੁਖਪਾਲ ਸਿੰਘ ਖਹਿਰਾ ਤੇ ਦੂਜੇ ਤੀਜੇ ਵਾਲਾ, ਉਹਨਾਂ ਦੇ ਵਿੱਚ ਵੀ 1-2 ਸੀਟਾਂ ਨੂੰ ਲੈ ਕੇ ਜਿਹੜਾ ਰੇੜਕਾ ਪਿਆ ਉਹ ਵੀ ਕਿਸੇ ਤਣਪੱਤਨ ਜਿਹੜੀ ਹੈ ਜੀ ਉਹ ਗੱਲ ਲੱਗੀ ਨਹੀਂ ਹੈ। ਹੁਣ ਸਵਾਲ ਇਹ ਹੈ ਜੀ ਕਿ ਜਿਵੇਂ ਇਹ ਧਿਰਾਂ ਸਾਰੀਆਂ ਇੱਕ ਦੂਜੇ ਦੇ ਵਾਸਤੇ ਸੁਹਿਰਦ ਨਹੀਂ ਆ ਜਾਂ ਸੀਟਾਂ ਦੇ ਉੱਤੇ ਜਿਹੜਾ ਜੀ ਉਹ ਲੜ ਰਹੀਆਂ ਨੇ, ਇਹ ਜਿਹੜਾ ਜੀ ਤਮਾਸ਼ਾ ਹੈ ਉਹ ਸਾਈਡ ਦੇ ਉੱਤੇ ਬਹਿ ਕੇ ਜਿਹੜਾ ਕੋਈ ਦੇਖ ਰਹੀਆਂ ਨੇ ਉਹ ਰਵਾਇਤੀ ਪਾਰਟੀਆਂ ਨੇ, ਜਿਨ੍ਹਾਂ ਨੂੰ ਇਹਦੇ ਵਿੱਚੋਂ ਫਾਇਦਾ ਜਿਹੜਾ ਜੀ ਉਹ ਹੁੰਦਾ ਨਜ਼ਰ ਆਉਂਦਾ ਕਿ ਜਦੋਂ ਇਹ ਇਕੱਠੇ ਹੀ ਨਾ ਹੋਏ ਤੇ ਫਿਰ ਇਹਨਾਂ ਦਾ ਕੋਈ ਬਹੁਤਾ ਵੱਡਾ ਬਿਲਕੁਲ ਜੀ ਸਿੱਧਾ ਫਾਇਦਾ ਉਹਨਾਂ ਨੂੰ ਇਹ ਹੋਊਗਾ। ਤੇ ਇੱਕ ਕੱਲ ਵੀਡੀਓ ਸੀਗੀ ਜੀ ਸੋਸ਼ਲ ਮੀਡੀਆ ਤੇ, ਇੱਕ ਲੇਡੀ ਆ ਬੜਾ ਰੋਂਦੀ ਪਿੱਟਦੀ ਆ, ਉਹ ਜਿਹੜੇ ਮੁੰਡੇ 3 ਅਰਮੀਨੀਆ ਤੋਂ ਆਏ ਆ, ਉਹ ਕਹਿੰਦੀ ਸੀ ਬਹੁਤ ਗਲਤ ਕੰਮ ਹੋਇਆ ਪਰ ਉਹ ਮੁੰਡਿਆਂ ਨੇ ਉਸਦੇ ਭੇਤ ਖੋਲੇ। ਉਹਦੀ ਐਕਚੁਅਲੀ ਇਹ ਹੈ ਕਿ ਇਹ ਵੀ ਪੰਜਾਬ ਦੀ ਇਹ ਸਿਆਸਤ ਹੈ ਜੀ ਕਿ ਇਹਦੇ ਵਿੱਚ ਜੇ ਕੋਈ ਕੰਮ ਚੰਗਾ ਵੀ ਹੁੰਦਾ ਉਹਨੂੰ ਵੀ ਜਿਹੜਾ ਜੀ ਉਹ ਕੱਟਣ ਦੇ ਵਾਸਤੇ, ਕਿਉਂਕਿ ਸੋਸ਼ਲ ਮੀਡੀਆ ਦੀ ਹੋੜ ਹੈ ਜੀ। ਸੋਸ਼ਲ ਮੀਡੀਆ ਦੇ ਵਿੱਚ ਲਾਈਕਸ ਤੇ ਜਿਹੜੇ ਕਮੈਂਟਸ ਨੇ ਉਹ ਬਹੁਤ ਮਾਇਨੇ ਰੱਖਣ ਲੱਗ ਗਏ ਔਰ ਸੋਸ਼ਲ ਮੀਡੀਆ ਦੇ ਆਗੂ ਹੀ ਨੇ ਕਈ ਤਾਂ ਜਿਹੜੇ ਜੀ ਪਿੰਡ ਜਿਹੜਾ ਜੀ ਜੋਧਾ ਨਗਰੀ ਦਾ ਹੈਗਾ ਜੀ ਜਤਿੰਦਰ ਸਿੰਘ ਜਿਹੜਾ ਉਹਦੇ ਜਿਹੜਾ ਭਰਾ ਆ, ਉਹਨਾਂ ਨੇ ਜਿਹੜਾ ਜੀ ਗੱਲਬਾਤ ਦੇ ਦੌਰਾਨ ਇਹ ਦੱਸਿਆ ਜੀ ਕਿ ਜਸਵਿੰਦਰ ਜੱਸੀ ਢਿਲਵਾਂ ਜਿਹੜੀ ਆ ਉਹਨੇ ਜਿਹੜਾ ਉਹਦੇ ਭਰਾ ਤੋਂ ਜਿਹੜਾ 4 ਲੱਖ ਰੁਪਈਆ
ਜਿਹੜਾ ਉਹ ਲਿਆ ਸੀਗਾ। 60,000 ਰੁਪਏ ਟਿਕਟ ਦਿਵਾਉਣ ਦੇ ਮੰਗੇ ਸੀਗੇ। ਉਹਨਾਂ ਨੇ ਕਿਹਾ ਕਿ ਪਲਵਿੰਦਰ ਤੇ ਹਰਪ੍ਰੀਤ ਕੌਰ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਉਹਨਾਂ ਦੇ ਖਾਤੇ ਦੇ ਵਿੱਚ ਜਿਹੜਾ ਜੀ ਉਹ ਪਾਏ ਸੀਗੇ। 4 ਨਵੰਬਰ ਨੂੰ ਜੈਪੁਰ ਦੇ ਹਵਾਈ ਅੱਡੇ ਦੇ ਉੱਤੇ ਇਹਨਾਂ ਦੇ ਨਾਲ ਮਿਲਿਆ। ਇਹਨਾਂ ਦੇ ਵਾਸਤੇ ਉਹ ਪੈਸੇ ਜਿਹੜਾ ਜੀ ਉਹ ਇਕੱਠੇ ਕਰਦਾ ਸੀਗਾ, ਜਿਹੜਾ ਹੁਣ ਪੁਲਿਸ ਹਿਰਾਸਤ ਦੇ ਵਿੱਚ ਹੈ। ਔਰ 4 ਨਵੰਬਰ ਨੂੰ ਸਵੇਰੇ 4 ਵਜੇ ਉਡਾਨ ਹੋਣ ਤੇ ਹਰਪ੍ਰੀਤ ਦਾ ਫੋਨ ਆਇਆ। ਉਹਨੇ 2,40,000 ਰੁਪਏ ਬੁੱਢੇ ਥੇ ਜਸਵਿੰਦਰ ਜੱਸੀ ਦੇ ਘਰ ਦੇ ਕੇ ਜਿਹੜਾ ਜੀ ਉਹ ਆਓ, ਨਹੀਂ ਤਾਂ ਮੇਰੀ ਕੋਈ ਜ਼ਿੰਮੇਵਾਰੀ ਜਿਹੜੀ ਜੀ ਉਹ ਨਹੀਂ ਹੋਈ। ਉਹਨੇ ਕਿਹਾ ਕਿ ਉਹ ਉਹਨਾਂ ਦੇ ਘਰੇ ਗਏ। ਸ਼ਾਮ ਨੂੰ ਵੀਡੀਓ ਕਾਲ ਦੇ ਉੱਤੇ ਹਰਪ੍ਰੀਤ ਨੂੰ ਦਿਖਾਏ $800 ਜਤਿੰਦਰਪਾਲ ਦੀ ਜੇਬ ਚੋਂ ਅਰਮੀਨੀਆ 'ਚ ਹਰਪ੍ਰੀਤ ਨੇ ਲਏ ਤੇ ਘਰਦਿਆਂ ਨੂੰ ਨਾ ਦੱਸਣ ਲਈ ਧਮਕਾਇਆ। ਜਿਹੜੀ ਕਿ ਕੰਪਨੀ ਦੇ ਵੱਲੋਂ ਐਗਰੀਮੈਂਟ ਮੁਤਾਬਕ ਲਿਖਿਆ ਸੀਗਾ, ਉਹਦੇ ਵਿੱਚ ਕੁਝ ਵੀ ਨਹੀਂ ਸੀ। ਉਹ ਆਪਣੇ ਰੋਟੀ ਖਰਚੇ ਲਈ ਲੇਬਰ ਦਾ ਕੰਮ ਜਿਹੜਾ ਜੀ ਉਹ ਕਰਦੇ ਰਹੇ। ਉਹਨਾਂ ਨੇ ਕਿਹਾ ਕਿ ਅਸੀਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਆਪਣੇ ਦੂਜੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਤੇ ਸੰਗਰੂਰ ਦੇ ਸੰਸਦ ਮੈਂਬਰ ਨੂੰ ਇੱਥੋਂ ਕੱਢਣ ਦੀ ਅਪੀਲ ਜਿਹੜੀ ਜੀ ਉਹ ਕੀਤੀ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਵਿਦੇਸ਼ ਮੰਤਰਾਲਾ ਸੀ ਉਹਦੇ ਰਾਹੀਂ ਇਹ ਕਾਰਵਾਈ ਹੋਈ ਔਰ ਸਾਨੂੰ ਜਿਹੜਾ ਦਿੱਲੀ ਅਰਮੀਨੀਆ ਤੋਂ ਬੁਲਾਇਆ ਗਿਆ ਔਰ ਬਿਆਸ ਤੱਕ ਦਾ ਸਾਰਾ ਖਰਚਾ ਜਿਹੜਾ ਸੀਗਾ ਜੀ ਉਹ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੇ ਦਿੱਤਾ। ਉਹਨਾਂ ਨੇ ਕਿਹਾ ਕਿ ਜਦੋਂ ਹਰਪ੍ਰੀਤ ਕੌਰ ਦੇ ਵੀਡੀਓ ਦੇ ਵਿੱਚ ਭੇਜੀ ਸਫਾਈ ਦੇ ਬਾਰੇ ਕਿਹਾ, ਉਹਨਾਂ ਨੇ ਕਿਹਾ ਕਿ ਇਹ ਪ੍ਰਸ਼ਾਸਨ ਦੇ ਅੱਖੀ ਘੱਟਾ ਪਾਉਣ ਦੇ ਵਾਸਤੇ ਆ, ਝੂਠੀ ਬਣਾਈ ਗਈ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡੇ ਕੋਲੇ ਸਾਰੇ ਸਬੂਤ ਨੇ, ਜੇ ਲੋੜ ਪਈ ਤਾਂ ਅਸੀਂ ਵੀਡੀਓ ਤੇ ਆਡੀਓ ਰਿਕਾਰਡਿੰਗ ਜਿਹੜੀਆਂ ਜੀ ਉਹ ਸਾਰੀਆਂ ਦੇਵਾਂਗੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਇਹ ਔਰਤ ਵੀਡੀਓ ਦੇ ਵਿੱਚ ਬੋਲ ਰਹੀ ਆ ਇਹ ਏਜੰਟਾਂ ਦੀ ਸਾਥੀ ਆ, ਇੱਥੋਂ ਜਿਹੜੇ ਚੜਾਉਂਦੇ ਆ ਅੱਗੇ ਅਰਮੀਨੀਆ ਜਾ ਕੇ ਇਹੀ ਉਹਨਾਂ ਤੋਂ ਜਿਹੜਾ ਜੀ ਬਲੈਕਮੇਲ ਕਰਕੇ ਪੈਸੇ ਕਢਵਾਉਂਦੀ ਹੈ ਤੇ ਉਹਨਾਂ ਦੇ ਪਾਸਪੋਰਟ ਜਿਹੜੇ ਆ ਜੀ ਉਹ ਰੱਖ ਲੈਂਦੀ ਹੈ। ਜਿਹੜੀ ਕਿ ਵੀਡੀਓ ਦੇ ਵਿੱਚ ਇਹ ਕਹਿ ਰਹੀ ਆ ਕਿ ਉਹਨੇ ਜਿਹੜਾ ਜੀ ਲੁੱਟ ਕੇ ਇਹ ਗਏ ਨੇ। ਉਹ ਕਹਿੰਦੇ ਕਿ ਲੁੱਟੇ ਅਸੀਂ ਗਏ ਆ ਉਹਦੇ ਤੋਂ। ਉਹਨਾਂ ਨੇ ਕਿਹਾ ਕਿ ਮੀਡੀਆ ਦੇ ਸਾਹਮਣੇ ਉਹ ਇਹਦੇ ਸਬੂਤ ਜਿਹੜਾ ਜੀ ਕਰਨਗੇ। ਦੇਖੋ ਲੁੱਟਣ ਦੇ ਵੀ ਤਾਂ ਢੰਗ ਆ ਨਾ, ਵੀ ਕਿੰਨੇ ਢੰਗਾਂ ਦੇ ਨਾਲ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਤੇ ਅੱਗੇ ਇੱਕ ਆਪਾਂ ਪਟਵਾਰੀ ਦੀ ਗੱਲ ਕਰਦੇ ਹਾਂ। ਉਹਨੇ ਇੱਕ ਗੁੰਗੇ ਬੋਲੇ ਭਰਾਵਾਂ ਦੇ ਉੱਤੇ ਜ਼ੁਲਮ ਦੀ ਜਿਹੜੀ ਦਾਸਤਾਂ ਆ ਤੇ ਉਹਦੀ ਕੀ ਅਪਡੇਟ ਆ? ਉਹਨਾਂ ਤੇ ਹੋਰ ਮੁਸੀਬਤ ਆਈ ਤਾਂ ਜੀ ਇਹ 2 ਗੁੰਗੇ ਬੋਲੇ ਮੇਰੀ ਭਰਾ ਸੀਗੇ। ਲਹਿਰਾ ਬੇਗਾ ਪੈਂਦਾ ਜੀ ਬਠਿੰਡਾ ਦੇ ਨੇੜੇ, ਔਰ ਇੱਕ ਮੰਗਾ ਸਿਓ ਤੇ ਇੱਕ ਨਾਥ ਸਿਓ। ਇਹਨਾਂ ਦੀ ਜ਼ਮੀਨ ਤਾਂ ਥੋੜੀ ਸੀਗੀ ਗੁੰਗੇ ਬੋਲਿਆਂ ਦੀ, ਪਰ ਆ ਗਈ ਜਿਹੜੀ ਸਰਕਾਰੀ ਜਿਹੜੀ ਸੀ ਉਹ ਅਕਵਾਇਰ ਹੋ ਗਈ। ਪੈਸਾ ਉਹਦੇ ਵਿੱਚ ਜਿਹੜਾ ਜੀ ਉਹ ਚੰਗਾ ਮਿਲ ਗਿਆ। ਇਹ ਪੈਸਾ ਹੜੱਪਣ ਦੇ ਵਾਸਤੇ ਇੱਕ ਪਟਵਾਰੀ ਜਗਜੀਤ ਸਿੰਘ ਉਰਫ ਜੱਗਾ, ਉਹਦਾ ਸਾਥੀ ਜੱਗਾ ਵੈਰੋਕੇ ਜਿਹੜਾ ਸੀਗਾ, ਇਹਨਾਂ ਨੇ ਸਾਰੀ ਸਕੀਮ ਬਣਾਈ। ਪੈਸਾ ਇਹਨਾਂ ਨੇ ਹੜੱਪ ਲਿਆ। ਹੁਣ ਗੁੰਗੇ ਬੋਲੇ ਵਿਚਾਰੇ ਦੱਸਣ ਜੋਗੇ ਨਹੀਂ ਕਿਸੇ ਨੂੰ। ਇਹਨਾਂ ਨੂੰ ਇਹ ਸੀਗਾ ਕਿ ਕਿਸੇ ਟਾਈਮ ਕਿਸੇ ਤਰੀਕੇ ਦੇ ਨਾਲ ਮੰਗਾ ਸਿਓ ਦੱਸ ਨਾ ਦੇਵੇ। ਮੰਗਾ ਸਿਓ ਮਾਰ ਦਿੱਤਾ, ਮਾਰ ਕੇ ਇੰਨਾ ਡੂੰਘਾ ਦੱਬ ਦਿੱਤਾ ਕਿ ਜਦੋਂ ਉਹਦੇ ਪਤਾ ਲੱਗਿਆ ਮਾਰਨ ਦਾ, ਉਹਦੀ ਲਾਸ਼ ਜਦੋਂ ਕੱਢੀ ਗਈ ਤਾਂ JVC ਮਸ਼ੀਨਾਂ ਜਿਹੜੀਆਂ ਸੀਗੀਆਂ ਉਹ ਲਿਆਂਦੀਆਂ ਗਈਆਂ, ਕਿਉਂਕਿ ਡੂੰਘੀ ਬਹੁਤ ਦੱਬੀ ਸੀ ਔਰ ਉਹਦੇ ਵਿੱਚ ਜਿਹੜਾ ਜੀ ਉਹ ਕੀੜੇ ਪਾਏ ਹੋਏ ਸੀ ਉਸ ਲਾਸ਼ ਦੇ ਵਿੱਚ। ਫਿਰ ਇਹ ਸਾਰੀ ਕਹਾਣੀ ਜਿਹੜੀ ਸੀ ਅੱਗੇ ਤੋਂ ਅੱਗੇ ਨਿਕਲਣੀ ਸ਼ੁਰੂ ਹੋਈ ਕਿ ਇਸ ਪਟਵਾਰੀ ਨੇ ਇਸ ਪਰਿਵਾਰ ਦੇ ਨਾਲ ਜੱਗੋ 13ਵੀਂ ਕੀਤੀ ਆ, ਆਪਣੇ ਸਾਥੀ ਜੱਗਾ ਵੈਰੋਕੇ ਦੇ ਨਾਲ ਰਲ ਕੇ। ਔਰ ਹੈਰਾਨਗੀ ਵਾਲੀ ਗੱਲ ਇਹ ਰਹੀ, ਇਹਦੇ ਵਿੱਚ ਪਟਵਾਰੀ ਦੀ ਜਿਹੜੀ ਘਰ ਵਾਲੀ ਆ ਸਰਬਜੀਤ ਕੌਰ, ਉਹ ਵੀ ਜਿਹੜੀ ਜੀ ਉਹ ਸ਼ਾਮਲ ਰਹੀ। ਸਰਬਜੀਤ ਕੌਰ ਜਿਹੜੀ ਸੀ ਉਹ ਇਸ ਪੱਖੋਂ ਸ਼ਾਮਲ ਰਹੀ ਕਿ ਜਿਹੜਾ ਨਾਥ ਸਿੰਘ ਸੀਗਾ, ਉਹਦੀ ਜਿਹੜੀ ਘਰ ਵਾਲੀ ਆ ਉਹ ਪਹਿਲਾਂ ਮੋਗਾ ਦੇ ਪਿੰਡ ਰਾਮਾ ਦੇ ਵਿੱਚ ਵਿਆਹੀ ਸੀ। ਉੱਥੋਂ ਉਹਦੇ ਪਹਿਲੇ ਵਿਆਹ ਤੋਂ ਇੱਕ ਕੁੜੀ ਸੀਗੀ, ਉਹਦੇ ਪਤੀ ਦੀ ਮੌਤ ਹੋ ਗਈ। ਉਹਨੇ ਦੂਜਾ ਵਿਆਹ ਜਿਹੜਾ ਸੀਗਾ ਜੀ ਇਸ ਗੁੰਗੇ ਬੋਲੇ ਲਹਿਰਾ ਬੇਗਾ ਦੇ ਨਾਥ ਸਿਓ ਨਾਲ ਕਰਵਾ ਲਿਆ ਤੇ ਜਿਹੜੀ ਲੜਕੀ ਸੀ ਇਹਦੀ ਉਹਨੂੰ ਵੀ ਇਹ ਨਾਲ ਲੈ ਆਈ। ਉੱਥੇ ਜਿਹੜੀ ਪਟਵਾਰੀ ਦੀ ਪਤਨੀ ਆ ਉਹਨੇ ਔਰ ਇਹਨਾਂ ਨੇ ਜਿਹੜਾ ਸੀਗਾ ਜੀ, ਜਿਹੜਾ ਨਾਥ ਸਿੰਘ ਦੀ ਪਤਨੀ ਸੀ ਉਹਨੂੰ ਤਾਂ ਇਹ ਪੇਸ਼ ਕਰਦੇ ਹੀ ਰਹੇ ਪਟਵਾਰੀ ਤੇ ਉਹਦੇ ਸਾਥੀਆਂ ਦੇ ਕੋਲੇ। ਇਹਨਾਂ ਨੇ ਉਹਨਾਂ ਦੀ ਧੀ ਵੀ ਨਾ ਛੱਡੀ ਔਰ ਉਹ ਜਿਹੜੀ ਲੜਕੀ ਉਹ ਕੁਆਰੀ ਅਣਵਿਆਹੀ ਜਿਹੜੀ ਇਹਦੀ ਉਹ ਮਾਂ ਬਣ ਗਈ ਆ ਹਸਪੀਟਲ ਦੇ ਵਿੱਚ। ਉਹਦੇ ਮੁੰਡੇ ਦਾ ਜਿਹੜਾ ਜੀ ਜਨਮ ਹੋਇਆ। ਹੁਣ ਸਵਾਲ ਇਹ ਆ ਕਿ ਗੁੰਗਾ ਬੋਲਾ ਨਾਥ ਸਿਓ, ਜਿਹਦਾ ਇੱਕ ਭਰਾ ਗੁੰਗਾ ਬੋਲਾ ਸੀ, ਉਹ ਦੁਨੀਆ ਤੋਂ ਤੁਰ ਗਿਆ। ਉਹਦੇ ਜਿਹੜੀ ਲੜਕੀ ਸੀ ਉਹਦੀ ਪੱਟੀ ਗਈ। ਇਸ ਬੱਚੇ ਦਾ ਉਹ ਜਿਹੜਾ ਜੀ ਉਹ ਕੀ ਕਰੇ? ਉਹ ਨਾ ਤਾਂ ਬੋਲ ਕੇ ਜਿਹੜੇ ਹਾਵ ਭਾਵ ਹੈ ਉਹ ਦੱਸ ਸਕਦਾ, ਨਾ ਉਹਨੂੰ ਕੁਛ ਸੁਣਦਾ। ਤੋ ਕਈ ਵਾਰੀ ਜਿਹੜੀਆਂ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿ ਚੰਗਾ ਹੈ ਕਿ ਉਹ ਸੁਣ ਨਹੀਂ ਸਕਦਾ ਕਿ ਕੀ ਕੁਛ ਜਿਹੜਾ ਜੀ ਉਹ ਸਮਾਜ ਦੇ ਵਿੱਚ ਹੋ ਰਿਹਾ। ਔਰ ਸਮਾਜ ਜਿਸ ਪੱਧਰ ਤੱਕ ਨਿਗਰ ਗਿਆ, ਇਹਦੇ ਵਿੱਚ ਪਟਵਾਰੀ ਜਗਜੀਤ ਸਿੰਘ ਜੱਗਾ
ਤੇ ਉਹਦਾ ਜਿਹੜਾ ਨਾਲ ਦਾ ਸਾਥੀ ਜੱਗਾ ਵੈਰੋਕੇ ਵਰਗੇ ਗਲੀਆਂ ਮੁਹੱਲਿਆਂ ਦੇ ਵਿੱਚ ਜਿਹੜਾ ਜੀ ਉਹ ਪੈਦਾ ਹੋ ਗਿਆ, ਜਿਨ੍ਹਾਂ ਦਾ ਇੱਕੋ ਮਕਸਦ ਪੈਸਾ ਤੇ ਸਿਰਫ ਜਿਹੜਾ ਜੀ ਉਹ ਪੈਸਾ। ਹੈਰਾਨੀ ਵਾਲੀ ਗੱਲ ਇਹ ਆ ਕਿ ਇਸ ਮਸਲੇ ਨੂੰ ਬਹੁਤੇ ਜਿਹੜੇ ਪੰਜਾਬ ਦੇ ਪੱਤਰਕਾਰ ਨੇ ਉਹਨਾਂ ਨੇ ਉਠਾਇਆ ਨਹੀਂ, ਔਰ ਜਿਹੜਾ ਅੱਜ ਜਿਸ ਜਗ੍ਹਾ ਦੇ ਉੱਤੇ ਆ ਕੇ ਇਹ ਸਾਰਾ ਜਿਹੜਾ ਜੀ ਉਹ ਮਸਲਾ ਖੜਾ ਹੋ ਗਿਆ, ਉਹ ਸਮਾਜ ਤੋਂ ਕੁਝ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਜ਼ਰੂਰ ਮੰਗਦਾ, ਜਿਹੜੇ ਕਿ ਸ਼ਾਇਦ ਪਤਾ ਨਹੀਂ ਮਿਲ ਸਕਣਗੇ ਉਹਨੂੰ ਜਾਂ ਨਹੀਂ। ਬਿਲਕੁਲ ਜੀ, ਇਨਸਾਨੀਅਤ ਹੀ ਮੁੱਕ ਗਈ ਹੈ ਸਾਰਿਆਂ ਦੇ ਵਿੱਚ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਜੀ ਬਲਤੇਜ ਪੰਨੂ ਜੀ ਜੋ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।